ਉਹਨਾਂ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਗੱਲਬਾਤ ਹੋਈ ਸੀ। ਐਕਚੁਅਲੀ ਸੰਧੀ ਨਹੀਂ ਸੀ, ਇੱਕ ਪਾਸਿਓਂ ਦੀ ਚਿੱਠੀ ਸੀਗੀ ਲਾਰਡ ਬੈਂਟਿਕ ਵੱਲੋਂ, ਕਿਉਂਕਿ ਮਹਾਰਾਜੇ ਦੀ ਤੇ ਲਾਰਡ ਬੈਂਟਿਕ ਦੀ ਸੰਧੀ ਹੋ ਨਹੀਂ ਸਕਦੀ ਨਾ, ਕਿਉਂਕਿ ਉਹਨਾਂ ਨੇ ਸਿੱਖ ਰਾਜ ਨੂੰ ਇੱਕ ਮਾਨਤਾ ਦਿੱਤੀ, ਕਿਹਾ ਵੀ ਅਸੀਂ ਇਦੂ ਗਾਹ ਨਹੀਂ ਲੰਘਾਂਗੇ। ਤੇ ਮਹਾਰਾਜੇ ਨੇ ਉਹਦੇ ਰਿਟਰਨ ਦੇ ਵਿੱਚ ਉਹਨਾਂ ਨੂੰ ਆਨਰ ਕੀਤਾ ਤੇ ਉਦੋਂ ਸਿੰਧ ਦਰਿਆ ਦੇ ਉੱਤੇ ਟ੍ਰੇਡ ਕਿਵੇਂ ਹੋਣਾ, ਵਪਾਰ ਕਿਵੇਂ ਹੋਣਾ, ਉਹਦੇ ਬਾਰੇ ਵੀ ਖੁੱਲ੍ਹ ਕੇ ਚਰਚਾ ਹੋਈ ਇੱਥੇ। ਤੇ ਉਹਨਾਂ ਨੂੰ ਮੇਰਾ ਖਿਆਲ ਉਹ ਇੰਨੀ ਵੈਲਿਊ ਨਹੀਂ ਦਿੰਦੇ ਸੰਧੀਆਂ ਨੂੰ, ਉਹ ਤਾਕਤ ਨੂੰ ਮੰਨਦੇ ਆ। ਜੇ ਤੁਹਾਡੇ ਕੋਲ ਤਾਕਤ ਆ ਤੁਸੀਂ ਰੋਕ ਲਓ, ਜੇ ਨਹੀਂ ਤਾਕਤ ਨਹੀਂ ਰੋਕ ਲਓ। ਸੰਧੀਆਂ ਤਾਂ ਗੱਲਾਂ ਹੁੰਦੀਆਂ ਜਾਂ ਤਾਂ ਆਰਕੀਓਲੋਜੀ ਡਿਪਾਰਟਮੈਂਟ ਆਪਦਾ ਪੂਰੀ ਇਹਦੀ ਦੇਖ ਰੇਖ ਕਰੇ। ਮੇਰੇ ਹਿਸਾਬ ਨਾਲ ਉਹਦੇ ਤੇ ਕੁੰਡਾ ਜ਼ਰੂਰ ਕਿਸੇ ਸਿੱਖ ਸੰਸਥਾ ਦਾ ਹੋਣਾ ਚਾਹੀਦਾ ਕਿ ਵੀ ਇਹ ਫੇਰ ਨਾ ਦੁਬਾਰਾ ਢਹਿ ਢੇਰੀ ਹੋ ਜੇ। ਇਹਦੇ ਤਿਵੇਂ ਹੈ ਇਹਨੂੰ ਬਚਾ ਕੇ ਰੱਖਣਾ ਚਾਹੀਦਾ, ਕਿਉਂਕਿ ਪਹਾੜੀ ਬਹੁਤ ਫਰੇਜਾਈਲ ਹੈ, ਥੋੜ੍ਹੀ ਜਿਹੀ ਹਿਲ ਜੁਲ ਵੀ ਇਹਨੇ ਢਹਿ ਜਾਣਾ ਤੇ ਇਹ ਪਹਿਲਾਂ ਹੀ ਬਹੁਤ ਆਸੇ ਪਾਸੋਂ ਕੱਟੀ ਜਾ ਚੁੱਕੀ ਆ ਤੇ ਉਹਨੂੰ ਬਚਾ ਕੇ ਰੱਖੀਏ ਆਪਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਇਸ ਸਮੇਂ ਪੰਜਾਬੀ ਰੇਡੀਓ USA ਵੇਖ ਰਹੇ ਹੋ ਤੇ ਧਰਤੀ ਰੋਪੜ ਦੀ ਹੈ। ਇਹ ਮਹਾਨ ਧਰਤੀ ਤੇ ਪੌਣੇ 2 ਸਾਲ ਬਾਅਦ ਮੁੜ ਤੋਂ ਸਿੱਖੀ ਜਾਹੋ ਜਲਾਲ ਦੇ ਨਾਲ ਇਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਗਏ ਨੇ, ਅਖੰਡ ਪਾਠ ਸਾਹਿਬ ਦਾ ਭੋਗ ਪਾਏ ਗਏ ਨੇ। ਉਸ ਤੋਂ ਬਾਅਦ ਕੀਰਤਨੀਏ ਲਗਾਤਾਰ ਕੀਰਤਨ ਕਰ ਰਹੇ ਨੇ। ਸਾਡੇ ਨਾਲ ਮਿਸਲ ਸਤਲੁਜ ਤੋਂ ਅਜੇਪਾਲ ਸਿੰਘ ਮੌਜੂਦ ਨੇ, ਗੱਲਬਾਤ ਉਹਨਾਂ ਦੇ ਨਾਲ ਕਰਦੇ ਆ। ਇਹ ਸਾਰੇ ਵਰਤਾਰੇ ਦੇ ਬਾਬਤ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌਣੇ 2 ਸਾਲ ਦਾ ਸਮਾਂ ਸਟੇਜ ਤੋਂ ਕਹਿ ਰਹੇ ਨੇ ਭਾਈ ਰਣਜੀਤ ਸਿੰਘ ਪਟਿਆਲੇ ਵਾਲੇ। ਪੌਣੇ 2 ਸਾਲ ਅਸੀਂ ਕਿੱਥੇ ਗਵਾਚੇ ਰਹੇ, ਕੀ ਹੋਇਆ ਰਿਹਾ ਕਿ ਅਸੀਂ ਜਿਨ੍ਹਾਂ ਨੇ ਸਾਡੀਆਂ ਜ਼ਮੀਨਾਂ ਸੁਰੱਖਿਅਤ ਕੀਤੀਆਂ, ਜਿਨ੍ਹਾਂ ਨੇ ਸਾਨੂੰ ਇਸ ਧਰਤੀ ਦਾ ਹੱਕ ਦਿਵਾਇਆ, ਪੱਕੇ ਕੀਤਾ, ਅਸੀਂ ਉਹਨਾਂ ਨੂੰ ਵਿਸਰਦੇ ਕਿਉਂ ਜਾ ਰਹੇ ਸੀ। ਅੱਜ ਇਹ ਮੁੜ ਕੇ ਘੜੀ ਆਈ ਹੈ, ਪਰ ਜਿਹੜਾ ਪਿਛਲਾ ਵਕਫਾ ਹੈ ਉਹਨੂੰ ਭੁੱਲ ਤਾਂ ਨਹੀਂ ਸਕਦੇ ਨਾ। ਗਲਤੀਆਂ ਕਿੱਥੇ ਰਹੀਆਂ ਹੋਣਗੀਆਂ? ਨਹੀਂ ਆਏ ਆ ਜੀ, ਵੈਸੇ ਤਾਂ 1992 ਤੋਂ ਹੀ ਲੋਕੀ ਐਫਰਟ ਕਰ ਰਹੇ ਸੀ। ਗੁਰਬਖਸ਼ ਸਿੰਘ ਜਿਹੜੇ ਪ੍ਰਿੰਸੀਪਲ ਗੁਰਬਖਸ਼ ਸਿੰਘ ਸੀ, ਉਹਨਾਂ ਨੇ ਜਗ੍ਹਾ ਲੱਭੀ, ਫਿਰ ਉਹ ਟਰਸਟ ਨੇ ਚਲਾਈ। ਤੇ ਪਿਛਲੇ ਸਾਲ ਤੋਂ ਵੈਸੇ ਸਾਨੂੰ ਜ਼ਿਆਦਾ ਨਹੀਂ ਪਤਾ ਇੱਥੇ ਕੀ ਹੋਇਆ, ਪਰ ਪਿੱਛੇ ਜੇ ਜਦੋਂ ਵੀਡੀਓ ਆਈ ਕਿ ਵੀ ਇੱਥੇ ਲੋੜ ਹੈਗੀ ਆ, ਉਸ ਟਾਈਮ ਅਸੀਂ ਮੌਕੇ 'ਤੇ ਪਹੁੰਚੇ ਆ। ਜੋ ਸਾਡੇ ਤੋਂ ਬਣ ਪਾਇਆ, ਬਾਬਾ ਬਖਸ਼ੀਸ਼ ਹਰੇ ਅਸੀਂ ਸਾਰੇ ਆਏ, ਅਸੀਂ ਟੈਂਟ ਟੁੰਟ ਸਾਰਾ ਲਾਇਆ, ਮੋਰਚਾ ਲਾਇਆ ਤੇ ਉਹਦਾ ਫਿਰ ਰਿਜ਼ਲਟ 4-5 ਦਿਨਾਂ 'ਚ ਵੇਖਿਆ ਹੀ ਆਪਾਂ ਜਦੋਂ ਹੋਇਆ। ਸੋ ਹੁਣ ਇਸ ਸਮੇਂ ਸਿੱਖੀ ਜਾਹੋ ਜਲਾਲ ਦੇ ਨਾਲ ਪੂਰੇ ਤਰੀਕੇ ਦੇ ਨਾਲ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ। ਹੁਣ ਇਸ ਜਗ੍ਹਾ ਦੇ ਉੱਪਰ ਪੂਰੇ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਵੀ ਸਿੱਖ ਆਪਣੇ ਤਰੀਕੇ ਦੇ ਨਾਲ ਅਸੀਂ ਸਾਰੇ ਜੋ ਕੁਝ ਕਰਨਾ ਚਾਹੀਏ ਇੱਥੇ ਬਣਾ ਸਕਦੇ ਹਾਂ, ਪਰ ਇੱਥੇ ਸਰਕਾਰ ਦੇ ਵੱਲੋਂ ਕੋਈ ਸਹਿਯੋਗ ਹੋਣਾ ਚਾਹੀਦਾ ਜਾਂ ਸਿੱਖ ਸੰਸਥਾਵਾਂ ਵੱਡੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਕਿਹੋ ਜਿਹੇ ਐਫਰਟ ਦੀ ਮੰਗ ਹੋਣੀ ਚਾਹੀਦੀ ਹੈ? ਜੀ ਪਹਿਲੀ ਗੱਲ ਤਾਂ ਇਹ ਨਾ, ਇਹ ਇਤਿਹਾਸਕ ਜਗ੍ਹਾ ਹੈਗੀ ਆ, ਇਹ ਇੱਕ ਰਾਜਨੀਤਿਕ ਜਗ੍ਹਾ ਹੈਗੀ ਆ। ਸੋ ਇਹਦਾ ਜਾਂ ਤਾਂ ਆਰਕੀਓਲੋਜੀ ਡਿਪਾਰਟਮੈਂਟ ਆਪਦਾ ਪੂਰੀ ਇਹਦੀ ਦੇਖ ਰੇਖ ਕਰੇ ਤੇ ਮੇਰੇ ਹਿਸਾਬ ਨਾਲ ਉਹਦੇ ਤੇ ਕੁੰਡਾ ਜ਼ਰੂਰ ਕਿਸੇ ਸਿੱਖ ਸੰਸਥਾ ਦਾ ਹੋਣਾ ਚਾਹੀਦਾ ਕਿ ਵੀ ਇਹ ਫੇਰ ਨਾ ਦੁਬਾਰਾ ਗਵਾਚ ਮਤਲਬ ਢਹਿ ਢੇਰੀ ਹੋ ਜੇ। ਤੇ ਆਪਾਂ ਨੂੰ ਇਹਨੂੰ ਜਿਵੇਂ ਦੇ ਤਿਵੇਂ ਹੈ ਇਹਨੂੰ ਬਚਾ ਕੇ ਰੱਖਣਾ ਚਾਹੀਦਾ, ਕਿਉਂਕਿ ਪਹਾੜੀ ਬਹੁਤ ਫਰੇਜਾਈਲ ਹੈ, ਥੋੜ੍ਹੀ ਜਿਹੀ ਹਿਲ ਜੁਲ ਵੀ ਇਹਨੇ ਢਹਿ ਜਾਣਾ ਤੇ ਇਹ ਪਹਿਲਾਂ ਹੀ ਬਹੁਤ ਆਸੇ ਪਾਸੋਂ ਕੱਟੀ ਜਾ ਚੁੱਕੀ ਆ ਤੇ ਉਹਨੂੰ ਬਚਾ ਕੇ ਰੱਖੀਏ ਆਪਾਂ। ਤੇ ਉਹਦੇ ਵਾਸਤੇ ਵੇਖੋ, ਮੇਰਾ ਖਿਆਲ ਕੋਈ ਇੱਕ ਸੰਸਥਾ ਵੀ ਇਹਦੇ ਵਾਸਤੇ ਕਾਬਲ ਨਹੀਂ ਹੁੰਦੀ, ਕਿਉਂਕਿ ਇੱਕ ਜਿਹੜੀ এনवायरमेंट ਆ ਉਹਨੂੰ ਬਚਾਉਣਾ ਬਹੁਤ ਮੁਸ਼ਕਿਲ ਹੁੰਦਾ ਇੰਨੀਆਂ ਪਹਾੜੀਆਂ ਨੂੰ। ਤਾਂ ਉਹਦੇ ਵਾਸਤੇ ਜਿੱਥੇ ਸਿੱਖ ਸੰਸਥਾਵਾਂ ਦੀ ਲੋੜ ਆ, ਉੱਥੇ ਸਰਕਾਰੀ ਮਦਦ ਜਾਂ ਹੋਰ ਜਿਹੜੇ ਐਕਸਪਰਟਸ ਆ ਇਹਨੂੰ ਬਚਾਉਣ ਦੇ ਵਿੱਚ, ਇਸ ਇਕੋਸਿਸਟਮ ਨੂੰ ਉਹਨਾਂ ਦੀ ਲੋੜ ਪਊਗੀ ਜੀ। ਸੋ ਜਿਸ ਤਰੀਕੇ ਦੇ ਨਾਲ ਸੰਧੀ ਦੀ ਗੱਲ ਇੱਥੋਂ ਆਉਂਦੀ ਹੈ ਵੀ ਇੱਥੇ ਸੰਧੀ ਹੁੰਦੀ ਹੈ, ਉਸ ਨਜ਼ਰੀਏ ਨਾਲ ਤਾਂ ਬਹੁਤ ਇਤਿਹਾਸਕ ਜਗ੍ਹਾ ਹੈ। ਇਸ ਦੀ ਮਾਨਤਾ ਕਿਤੇ ਉੱਚੀ ਹੋਣੀ ਚਾਹੀਦੀ ਹੈ। ਜਿਸ ਪੱਧਰ ਤੇ ਅੱਜ ਹੈ, ਚਲੋ ਅੱਜ ਤਾਂ ਫਿਰ ਵੀ ਸਾਂਭ ਸੰਭਾਲ ਹੁਣ ਕੀਤੀ ਗਈ ਹੈ, ਪਰ ਜੇ ਸੰਧੀ ਦੇ ਬਾਬਤ ਤੁਸੀਂ ਦਰਸ਼ਕਾਂ ਦੇ ਨਾਲ ਸਾਂਝ ਪਾ ਸਕੋ ਕਿ ਉਸ ਸਮੇਂ ਇਹ ਸੰਧੀ ਕਿਵੇਂ ਵਾਪਰੀ ਸੀ, ਕੀ ਕੁਝ ਹੋਇਆ ਸੀ, ਜਰਾ ਉਹਦੇ ਤੇ ਜ਼ਰੂਰ ਚਾਹੋ। ਇਹ ਨਾ ਜੀ ਲਾਰਡ ਬੈਂਟਿਕ ਗਵਰਨਰ ਜਨਰਲ ਸੀਗੇ ਭਾਰਤ ਦੇ ਅੰਗਰੇਜ਼ਾਂ ਵੱਲੋਂ, ਤੇ ਉਹਨਾਂ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਗੱਲਬਾਤ ਹੋਈ ਸੀ। ਐਕਚੁਅਲੀ ਸੰਧੀ ਨਹੀਂ ਸੀ, ਇੱਕ ਪਾਸਿਓਂ ਦੀ ਚਿੱਠੀ ਸੀਗੀ ਲਾਰਡ ਬੈਂਟਿਕ ਵੱਲੋਂ, ਕਿਉਂਕਿ ਮਹਾਰਾਜੇ ਦੀ ਤੇ ਲਾਰਡ ਬੈਂਟਿਕ ਦੀ ਸੰਧੀ ਹੋ ਨਹੀਂ ਸਕਦੀ ਨਾ, ਕਿਉਂਕਿ ਵੇਖੋ ਲਾਰਡ ਬੈਂਟਿਕ ਜਿਹੜੇ ਸੀਗੇ ਉਹ ਗਵਰਨਰ ਜਨਰਲ ਸੀ, ਮਹਾਰਾਜਾ ਇੱਕ ਆਫ ਸੋਵਰਨ ਸੀ, ਉਹ ਸੋਵਰਨ ਨਾਲ ਹੀ ਸੰਧੀ ਕਰੂ। ਤਾਂ ਉਹ ਚਿੱਠੀ ਇੱਕ ਉਹਨਾਂ ਨੇ ਲਿਖੀ ਸੀ ਮਹਾਰਾਜੇ ਨੂੰ, ਤੇ ਉਹ ਇੱਥੇ ਆ ਕੇ ਉਹਨਾਂ ਨੇ ਪੇਸ਼ ਕੀਤੀ। 8 ਦਿਨ ਉਹ ਰਹੇ ਤੇ ਇੱਥੇ ਗੱਲਾਂ ਬਾਤਾਂ ਹੋਈਆਂ। ਉਹਨਾਂ ਨੇ ਸਿੱਖ ਰਾਜ ਨੂੰ ਇੱਕ ਮਾਨਤਾ ਦਿੱਤੀ, ਕਿਹਾ ਵੀ ਅਸੀਂ ਇਦੂ ਗਾਹ ਨਹੀਂ ਲੰਘਾਂਗੇ। ਤੇ ਮਹਾਰਾਜੇ ਨੇ ਉਹਦੇ ਰਿਟਰਨ ਦੇ ਵਿੱਚ ਉਹਨਾਂ ਨੂੰ ਆਨਰ ਕੀਤਾ ਤੇ
ਉਦੋਂ ਸਿੰਧ ਦਰਿਆ ਦੇ ਉੱਤੇ ਟ੍ਰੇਡ ਕਿਵੇਂ ਹੋਣਾ, ਵਪਾਰ ਕਿਵੇਂ ਹੋਣਾ, ਉਹਦੇ ਬਾਰੇ ਵੀ ਖੁੱਲ੍ਹ ਕੇ ਚਰਚਾ ਹੋਈ ਇੱਥੇ। ਤੇ ਉਹ ਇੱਕ ਪਾਸੜ ਚਿੱਠੀ ਸੀ, ਉਹ ਫਾਰਸੀ 'ਚ ਸੀਗੀ। ਹੁਣ ਤੁਹਾਨੂੰ ਉਹਦੀ ਇੰਗਲਿਸ਼ ਟਰਾਂਸਲੇਸ਼ਨ ਮਿਲ ਜਾਂਦੀ ਹੈਗੀ ਆ 2-4 ਫੋਰਮਸ ਦੇ ਉੱਤੇ, ਤੇ ਵੈਸੇ ਵੀ ਬੁੱਕਸ ਦੇ ਵਿੱਚ ਵੀ ਉਹਦੇ ਤੇ ਸਿਰਫ ਲਾਰਡ ਬੈਂਟਿਕ ਦੇ ਸਾਈਨ ਹੈਗੇ ਆ, ਮਤਲਬ ਇੱਕ ਪਾਸੜ ਸਿਗਨੇਚਰ ਹੈਗੇ ਜੀ। ਮਤਲਬ ਕਿ ਉਹ ਇੱਥੇ ਬੈਠ ਕੇ ਉਹਦੇ ਤੇ ਚਰਚਾ ਹੋਈ ਹੈ ਉਹ ਸਾਰੀ ਹਾਂਜੀ ਹਾਂਜੀ, ਉਸ ਚਰਚਾ ਹੋਈ ਆ। ਉਹਨਾਂ ਨੇ ਇੱਕ ਤਰ੍ਹਾਂ ਅਰਜ਼ ਕੀਤੀ ਹੈ ਵੀ ਕਿ ਸਿੱਖ ਰਾਜ ਸਾਡੇ ਵਾਸਤੇ ਸੁਖਾਵਾਂ, ਅਸੀਂ ਉਹਨਾਂ ਨਾਲ ਸੰਬੰਧ ਰੱਖਾਂਗੇ ਤੇ ਉਹ ਵੀ ਸਾਡੇ ਵੱਲ ਚੰਗੀ ਨਜ਼ਰ ਰੱਖਣ। ਉਹਨਾਂ ਨੂੰ ਮੇਨ ਉਹਨਾਂ ਨੇ ਰਸ਼ੀਆ ਨੂੰ ਵਿਖਾਉਣਾ ਸੀ, ਰਸ਼ੀਆ ਨੂੰ ਐਡਵਾਂਸ ਹੋ ਚੁੱਕੀ ਸੀ ਹਰਾਤ ਤੱਕ, ਉਹਨਾਂ ਨੂੰ ਇਹ ਵਿਖਾਉਣਾ ਸੀਗਾ ਕਿ ਵੀ ਸਿੱਖ ਜਿਹੜੇ ਹੈਗੇ ਉਹ ਸਾਡੇ ਨਾਲ ਹੈਗੇ, ਅੰਗਰੇਜ਼ ਨੇ ਜੀ। ਸੋ ਉਸ ਸਮੇਂ ਜਦੋਂ ਸਿੱਖ ਉਹਨਾਂ ਵੱਲੋਂ ਚਿੱਠੀ ਤਾਂ ਲਿਖੀ ਗਈ, ਇੱਥੇ ਉਸ ਤੇ ਵਿਚਾਰ ਵੀ ਹੋਈ ਕਿ ਉਧਰਲੇ ਬੰਨਿਓ ਜਿਹੜੇ ਅੰਗਰੇਜ਼ ਸੀ, ਗੋਰਾ ਸੀ, ਉਹਨੇ ਕੋਈ ਸਾਜ਼ਿਸ਼ ਤਾਂ ਨਹੀਂ ਕੀਤੀ ਮੁੜ ਕੇ, ਜਾਂ ਫਿਰ ਉਹਨੇ ਇਸ ਚਿੱਠੀ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਹੋਵੇ ਵੀ ਕੋਈ ਨਾ ਆਪਾਂ ਠਿੱਬੀ ਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਜਿਸ ਤਰੀਕੇ ਦੇ ਨਾਲ ਅੰਗਰੇਜ਼ ਅੱਗੇ ਵੀ ਢਾਹ ਲਾਉਂਦੇ ਰਹੇ ਨੇ, ਕਿਸੇ ਨਾ ਕਿਸੇ ਤਰੀਕੇ ਆਪਣਾ ਬੰਦਾ ਵੀ ਉਧਰ ਜਾ ਕੇ ਰਲ ਜਾਂਦਾ ਸੀ। ਨਹੀਂ, ਉਹ ਆਏ ਆ ਕਿ ਅੰਗਰੇਜ਼ ਅਗਾਂਹ ਵਧਣ ਤੋਂ ਕਦੇ ਵੀ ਨਹੀਂ ਰੋਕਦੇ। ਅੱਜ ਵੀ ਅਮਰੀਕਨ ਅੰਪਾਇਰ ਜਿਹੜਾ ਇੰਪੀਰੀਅਲਿਸਟਿਕ ਹੈਗਾ, ਉਹਨਾਂ ਦੀ ਇੱਕ ਉਹ ਟੈਂਡੈਂਸੀ ਆ ਕਿ ਉਹਨਾਂ ਨੇ ਸਾਮਰਾਜ ਆਪਦਾ ਬਣਾਉਣਾ, ਤੇ ਉਹ ਠਿੱਬੀ ਲੋ ਉਹ ਇੱਕ ਸਟੈਪ ਸੀ। ਉਹ ਹੋਰ ਗਾਂਹ ਵਧੇ ਹੀ ਆ, ਜਿਹੜਾ ਸਿੰਧ ਦੇ ਵਿੱਚ ਆ ਗਏ, ਉਸ ਤੋਂ ਬਾਅਦ ਹੋਰ ਗਾਂਹ ਵਧਦੇ ਆਏ, ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਤਾਂ ਸੰਧੀਆਂ ਬਹੁਤ ਕੀਤੀਆਂ ਤੇ ਬਹੁਤ ਸੰਧੀਆਂ ਛੱਡੀਆਂ, ਤੇ ਉਹਨਾਂ ਨੂੰ ਮੇਰਾ ਖਿਆਲ ਉਹ ਇੰਨੀ ਵੈਲਿਊ ਨਹੀਂ ਦਿੰਦੇ ਸੰਧੀਆਂ ਨੂੰ। ਉਹ ਤਾਕਤ ਨੂੰ ਮੰਨਦੇ ਆ, ਜੇ ਤੁਹਾਡੇ ਕੋਲ ਤਾਕਤ ਆ ਤੁਸੀਂ ਰੋਕ ਲਓ, ਜੇ ਨਹੀਂ ਤਾਕਤ ਨਹੀਂ ਰੋਕ ਲਓ। ਸੰਧੀਆਂ ਤਾਂ ਗੱਲਾਂ ਹੁੰਦੀਆਂ। ਤਾਕਤ ਦੇ ਕੇਂਦਰੀਕਰਨ 'ਚ ਯਕੀਨ ਰੱਖਦੇ। ਤਾਕਤ ਕੇਂਦਰੀਕਰਨ ਕੀ ਤਾਕਤ, ਵੇਖੋ ਵਰਲਡ ਦਾ ਜਿਹੜਾ ਆਰਡਰ ਹੁੰਦਾ ਨਾ, ਦੁਨੀਆ ਦਾ ਆਰਡਰ ਆ ਜਿਹੜਾ, ਉਹ ਇੱਕ ਆਮ ਸਮਾਜ ਨਹੀਂ ਹੁੰਦਾ। ਉੱਥੇ ਤਾਕਤ ਦੀ ਹੀ ਵੈਲਿਊ ਹੁੰਦੀ ਆ। ਉੱਥੇ ਤਾਕਤ ਦੇ ਸਿਰ ਤੇ ਹੀ ਤੁਸੀਂ ਠੱਲ ਪਾਉਂਦੇ ਹੋ, ਤੇ ਤਾਕਤ ਦੇ ਸਿਰ ਤੇ ਹੀ ਅਗਲਾ ਤੁਹਾਡੇ ਤੇ ਕਬਜ਼ਾ ਕਰਦਾ। ਹੁਣ ਗੱਲ ਕਰਦੇ ਆ ਮੋਰਚੇ ਦੀ। ਮੋਰਚੇ ਲੱਗਦੇ ਨੇ ਸੱਚੀ ਨੀਤ ਨਾਲ, ਜਦੋਂ ਲਾਏ ਜਾਂਦੇ ਨੇ ਤਾਂ ਇਸ ਤਰੀਕੇ ਦੇ ਨਾਲ ਸਫਲ ਵੀ ਹੁੰਦੇ ਨੇ। ਗੱਲ ਦਰਿਆਵਾਂ ਦੀ ਕਰਦੇ ਆ, ਪੰਜਾਬ ਦੇ ਪਾਣੀਆਂ ਦੀ ਜਦੋਂ ਗੱਲ ਕਰਦੇ ਆ, ਉਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਇਹੋ ਜੀ ਵੱਡੀ ਮੂਵਮੈਂਟ ਉੱਠਣੀ ਚਾਹੀਦੀ ਹੈ। ਇਸੇ ਤਰੀਕੇ ਦੇ ਨਾਲ ਬੇਸ਼ੱਕ ਇੱਕ ਧਾਰਮਿਕ ਮਾਮਲਾ ਹੈ, ਉਹ ਇੱਕ ਅਲੱਗ ਪੱਖ ਤੋਂ ਮਾਮਲਾ ਹੈ, ਪਰ ਇਹਨਾਂ ਨੂੰ ਕਿਤੇ ਨਾ ਕਿਤੇ ਆਪਾਂ ਐਂਗਲ ਜੋੜ ਕੇ ਦੇਖ ਸਕਦੇ ਹਾਂ ਵੀ ਉਹਨਾਂ ਨੂੰ ਵੀ ਇਸ ਜ਼ਰੀਏ ਜਿੱਤਿਆ ਜਾ ਸਕਦਾ ਹੈ। ਦੇਖੋ, ਪਾਣੀ ਬਾਰੇ ਆਲਮੋਸਟ ਸਾਰੇ ਸਿੱਖਾਂ ਆਪਣੇ ਸਾਰੇ ਪੰਜਾਬ ਨੂੰ ਪਤਾ ਹੈ ਕਿ ਸਾਡੀ ਕੀ ਪੋਜੀਸ਼ਨ ਹੈਗੀ ਆ। ਉਹਦੇ ਬਾਰੇ ਅਸੀਂ ਮੋਰਚਾ ਵੀ ਲਾਇਆ ਸੀ, ਮੁੱਦਕੀ ਮੋਰਚਾ, ਤੇ ਉਹ ਅਸੀਂ ਉਸ ਤੋਂ ਤੱਕ ਮਿਸਲ ਸਾਤੋਂ ਸਫਲ ਵੀ ਹੋਈ ਸੀ। ਸਾਰਿਆਂ ਦਾ ਸਹਿਯੋਗ ਰਿਹਾ ਸੀ, ਤੇ ਜਿਵੇਂ ਇਹ ਮੋਰਚੇ 'ਚ ਆਪਣੀ ਸਫਲਤਾ ਹੋਈ, ਉਵੇਂ ਉੱਥੇ ਵੀ ਸਫਲਤਾ ਹੋਈ ਸੀਗੀ। ਪਰ ਸਾਰਾ ਪਾਣੀ ਵਾਪਸ ਮਿਲ ਜੇ, ਉਹਦੇ ਵਾਸਤੇ ਬਹੁਤ ਵੱਡੀ ਲਹਿਰ, ਬਹੁਤ ਵੱਡੀ ਭਾਵਨਾ ਖੜੀ ਹੋਊਗੀ। ਉਹਨੂੰ ਨਾਲੇ ਇੱਕ ਮੋਰਚੇ ਇਕੱਲੇ ਨਾਲ ਨਹੀਂ ਲੜਿਆ ਜਾ ਸਕਦਾ, ਉਹਨੂੰ ਕਈ ਪਾਸਿਓਂ ਪੋਲੀਟੀਕਲ ਐਂਗਲ ਨਾਲ ਲੜਿਆ ਜਾਊਗਾ। ਉਹ ਰਾਜਨੀਤਿਕ ਲੜਾਈ ਆ। ਰਾਜਨੀਤਿਕ ਲੜਾਈ ਨੂੰ ਰਾਜਨੀਤਿਕ ਤਰੀਕੇ ਨਾਲ ਲੜਿਆ ਜਾਊਗਾ, ਜੇ ਕਾਨੂੰਨੀ ਵੀ ਹੋਊਗੀ, ਡਿਪਲੋਮੈਟਿਕ ਗੱਲਾਂ ਵੀ ਹੋਣਗੀਆਂ, ਲੋਕਾਂ ਨਾਲ ਹੋਰ ਲੋਕਾਂ ਨਾਲ ਵੀ ਮੇਲ ਕਰਨਾ, ਕੋਈ ਹੱਲ ਵੀ ਕੱਢਣੇ ਪੈਣੇ ਆ, ਫਿਰ ਉਹ ਨੇਪਰੇ ਚੜੂ। ਹਾਂ, ਸਟਰਗਲ ਉਹਦਾ ਇੱਕ ਮੇਨ ਪਾਰਟ ਹੋਊਗੀ। ਸੋ ਇਹ ਆਪਾਂ ਉਹਨੂੰ ਉਹਦੇ ਤੋਂ ਮਨਫੀ ਨਹੀਂ ਹੋ ਸਕਦੇ ਕਿ ਸਟਰਗਲ। ਤੇ ਉਹਦੇ ਵਿੱਚ ਹੀ ਜਦੋਂ ਪਾਣੀਆਂ ਦੀ ਗੱਲ ਆਉਂਦੀ ਹੈ, ਫਿਰ ਇਹ ਗੱਲ ਆਉਂਦੀ ਹੈ ਵੀ ਰਾਜਸਥਾਨ ਬਹੁਤ ਸਾਰਾ ਪਾਣੀ ਲੈ ਗਿਆ, ਬਹੁਤ ਵੱਡੇ ਪੱਧਰ ਤੇ ਪਾਣੀ ਜਾ ਰਿਹਾ। ਕੀ ਅਸੀਂ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਪਾਣੀ ਹੈ, ਉਹਦਾ ਜਿਹੜਾ ਬਣਦਾ ਮੁਆਵਜ਼ਾ ਸਾਨੂੰ ਮਿਲਣਾ ਚਾਹੀਦਾ, ਉਹ ਕਿਸੇ ਜ਼ਰੀਏ ਪ੍ਰਾਪਤ ਕਰ ਸਕਦੇ ਹਾਂ? ਕੋਈ ਇਹੋ ਜਿਹਾ ਤਰੀਕਾ ਅਪਣਾਇਆ ਜਾ ਸਕਦਾ? ਹੁਣ ਦੇਖੋ, ਸਾਰਾ ਕੁਝ ਇਸ ਗੱਲ ਤੇ ਹੈ ਕਿ ਤੁਸੀਂ ਇਕੱਠੇ ਹੋ ਕੇ ਸੰਘਰਸ਼ ਕਰ ਸਕਦੇ ਹੋ ਕਿ ਨਹੀਂ। ਮਤਲਬ ਜਿਵੇਂ ਮੈਂ ਕਿਹਾ ਨਾ, ਤਾਕਤ ਦੇ ਸਿਰ ਤੇ ਕੰਮ ਹੁੰਦੇ ਆ, ਠੀਕ ਹੈ। ਜੇ ਤਾਕਤ ਹੋਊਗੀ ਤਾਂ ਪਾਣੀ ਰੋਕਿਆ ਵੀ ਜਾ ਸਕਦਾ, ਜੇ ਡਟਾਂਗੇ ਅੱਗੇ ਤਾਂ ਮੁਆਵਜ਼ੇ ਵੀ ਮਿਲ ਸਕਦੇ ਆ। ਪਰ ਮਸਲਾ ਇਕੱਲੇ ਮੁਆਵਜ਼ੇ ਦਾ ਨਹੀਂ। ਵੇਖੋ, ਇਹ ਚੀਜ਼ਾਂ ਦਿੱਤੀਆਂ ਨਹੀਂ ਜਾ ਸਕਦੀਆਂ, ਪਾਣੀ ਵਰਗੇ ਰਿਸੋਰਸਿਸ ਵੇਚੇ ਨਹੀਂ ਜਾ ਸਕਦੇ ਹੁੰਦੇ, ਇਹ ਆਪਾਂ ਨੂੰ ਬਚਾਉਣੇ ਚਾਹੀਦੇ ਆ। ਆਪਾਂ ਨੂੰ ਤਾਂ ਆਪ ਲੋੜ ਆ ਪਾਣੀ ਦੀ। ਸੋ ਮੁਆਵਜ਼ੇ ਜਿਹੜੇ ਹੈਗੇ ਆ, ਵੈਸੇ ਭਾਰਤੀ ਕਾਨੂੰਨ ਤਾਂ ਇਹ ਕਹਿੰਦਾ ਕਿ ਕੋਈ ਮੁਆਵਜ਼ਾ ਨਹੀਂ ਮਿਲੂਗਾ, ਪਰ ਇਹ ਕਾਨੂੰਨ ਕੋਈ ਸਥਾਈ, ਕੋਈ ਦੁਨਿਆਵੀ, ਕੋਈ ਦੈਵੀ ਸਿਧਾਂਤ ਤਾਂ ਹੈ ਨਹੀਂਗੇ। ਇਹ ਤਾਂ ਲੋੜਾਂ ਦੇ ਹਿਸਾਬ ਨਾਲ ਬਦਲੇ ਜਾਂਦੇ। ਜੇ ਅੱਜ ਅਮਿਤ ਸ਼ਾਹ ਉਲਫਾਂ ਨਾਲ ਬੈਠ ਕੇ ਸਮਝੌਤਾ ਕਰ ਸਕਦਾ, ਕੱਲ੍ਹ ਨੂੰ ਜੇ ਆਪਣੇ 'ਚ ਦਮ ਹੋਊਗਾ, ਆਪਾਂ ਕੋਈ ਇਕੱਠੇ ਹੋ ਕੇ ਕੋਈ ਸੰਘਰਸ਼ ਲੜਾਂਗੇ ਤਾਂ ਸਾਡੇ ਨਾਲ ਵੀ ਸਮਝੌਤੇ ਹੋ ਜਾਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸੋ ਇਹ ਸਨ ਸਾਡੇ ਨਾਲ ਭਾਈ ਸਾਹਿਬ ਅਜੇਪਾਲ ਸਿੰਘ, ਜਿਨ੍ਹਾਂ ਨੇ ਚਾਨਣਾ ਪਾਇਆ ਕਿ ਕਿਸ ਤਰੀਕੇ ਦੇ ਨਾਲ ਪਾਣੀਆਂ ਦੀ ਲੜਾਈ ਲੜੀ ਜਾ ਸਕਦੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।